ਪੰਜਾਬੀ ਰੇਡੀਓ USA ਹੈ। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਵੀਰਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਸੁਣੋ। ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ 49 ਹੋਰ ਜਾਨਾਂ ਗਈਆਂ। ਪੰਜਾਬ ਦੇ 20 ਵਿਧਾਇਕਾਂ ਤੇ 4 ਮੰਤਰੀਆਂ ਨੂੰ ਵੀ ਕੋਰੋਨਾ ਚੁੰਬੜਿਆ। ਪੰਜਾਬ 'ਚ ਕੁੱਲ ਮਰਨ ਵਾਲਿਆਂ ਦੀ ਗਿਣਤੀ 1250 ਤੋਂ ਟੱਪੀ। ਅੰਮ੍ਰਿਤਸਰ ਦੇ 6 ਇਲਾਕਿਆਂ ਵਿੱਚ 10 ਦਿਨ ਲਈ ਮੁਕੰਮਲ ਕਰਫਿਊ ਲਾਉਣ ਦਾ ਐਲਾਨ। ਨਕੋਦਰ ਵਿੱਚ ਗੁਆਂਢੀਆਂ ਤੋਂ ਦੁਖੀ ਹੋ ਕੇ ਇੱਕ ਚਾਹ ਦੁਕਾਨਦਾਰ ਨੇ ਖੁਦਕੁਸ਼ੀ ਕੀਤੀ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸਮੇਤ ਸਿੰਘ ਸੈਣੀ ਨੂੰ ਗ੍ਰਿਫਤਾਰੀ ਤੋਂ 2 ਦਿਨ ਦੀ ਹੋਰ ਰਾਹਤ ਮਿਲੀ। ਨਿਊਜ਼ੀਲੈਂਡ ਵਿੱਚ ਮਸਜਿਦਾਂ ਤੇ ਹਮਲਾ ਕਰਕੇ 51 ਜਾਨਾਂ ਲੈਣ ਵਾਲੇ ਨੂੰ ਉਮਰ ਕੈਦ। ਖੇਤੀ ਆਰਡੀਨੈਂਸਾਂ ਦੇ ਵਿਰੋਧ ਕਰਕੇ ਅਕਾਲੀ ਆਗੂ ਪਿੰਡਾਂ 'ਚ ਜਾਣ ਤੋਂ ਕਤਰਾਉਣ ਲੱਗੇ। ਅਮਰੀਕਾ ਦੇ ਲੂਇਜ਼ੀਆਨਾ ਤੇ ਟੈਕਸਾਸ ਵਿੱਚ ਖਤਰਨਾਕ ਤੂਫਾਨ 5 ਲੱਖ ਲੋਕ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਗਏ। ਅਤੇ ਭਾਰਤ ਦੇ ਫਿਲਮ ਪ੍ਰੋਡਿਊਸਰ ਮਹੇਸ਼ ਮੰਜਰੇਕਰ ਤੋਂ ਅਬੂ ਸਲੀਮ ਗਰੋਹ ਦੇ ਮੈਂਬਰ ਨੇ ਮੰਗੀ 35 ਕਰੋੜ ਰੁਪਏ ਦੀ ਫਿਰੌਤੀ। ਕੇਸ ਦਰਜ ਕੀਤਾ ਗਿਆ। ਹੁਣ ਖਬਰਾਂ ਦੀ ਤਫਸੀਲ ਸੁਣੋ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਹਮਲਾ ਹੋਰ ਤੇਜ਼ ਹੋ ਗਿਆ। ਬੁੱਧਵਾਰ ਦੇਰ ਰਾਤ ਤੱਕ ਆਈਆਂ ਖਬਰਾਂ ਦੇ ਮੁਤਾਬਕ 49 ਹੋਰ ਮੌਤਾਂ ਹੋ ਗਈਆਂ ਨੇ, ਜਦਕਿ 1621 ਨਵੇਂ ਕੇਸ ਵੀ ਆਏ ਨੇ। ਪੰਜਾਬ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ 47,200 ਤੱਕ ਚਲਾ ਗਿਆ। ਸਭ ਤੋਂ ਜ਼ਿਆਦਾ ਮੌਤਾਂ ਇੱਕੋ ਦਿਨ ਦੇ ਵਿੱਚ 14 ਲੁਧਿਆਣੇ 'ਚ ਹੋਈਆਂ ਨੇ। ਲੁਧਿਆਣੇ 'ਚ 2 ਬਾਹਰੀ ਵਿਅਕਤੀਆਂ ਦੀ ਵੀ ਮੌਤ ਹੋਈ ਹੈ। ਪੰਜਾਬ ਵਿੱਚ ਕੁੱਲ ਮਰਨ ਵਾਲਿਆਂ ਦਾ ਅੰਕੜਾ 1,252 ਹੋ ਗਿਆ। ਸਭ ਤੋਂ ਜ਼ਿਆਦਾ 472 ਕੇਸ ਵੀ ਲੁਧਿਆਣਾ ਤੋਂ ਆਏ ਨੇ। ਸਰਕਾਰ ਦੇ ਮੁਤਾਬਕ 423 ਮਰੀਜ਼ ਆਕਸੀਜਨ ਤੇ ਨੇ, ਜਦਕਿ 60 ਮਰੀਜ਼ ਵੈਂਟੀਲੇਟਰ ਤੇ ਰੱਖੇ ਗਏ ਨੇ। ਪੰਜਾਬ ਸਰਕਾਰ ਦੇ ਮੁਤਾਬਕ 1086 ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਹੈ। ਹੁਣ ਤੱਕ ਕੁੱਲ 32,460 ਮਰੀਜ਼ ਠੀਕ ਹੋ ਚੁੱਕੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ 20 ਵਿਧਾਇਕ ਅਤੇ 4 ਮੰਤਰੀ ਕੋਵਿਡ-19 ਦੀ ਲਪੇਟ ਵਿੱਚ ਆ ਚੁੱਕੇ ਨੇ। ਜੇਕਰ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਇਹੀ ਹਾਲ ਹੈ ਤਾਂ ਫਿਰ ਜ਼ਮੀਨੀ ਪੱਧਰ ਤੇ ਹਾਲਾਤ ਕਿੰਨੇ ਗੰਭੀਰ ਹੋਣਗੇ, ਇਹਦਾ ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਮਹਾਮਾਰੀ ਦੇ ਨਾਲ ਮਿਲ ਕੇ ਲੜਨਾ ਪਏਗਾ ਤੇ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖਣੀ ਪਏਗੀ। ਕੋਰੋਨਾ ਪੋਜ਼ਿਟਿਵ ਮਰੀਜ਼ ਸਰਬਜੀਤ ਸਿੰਘ ਨਿਵਾਸੀ ਜਲੰਧਰ ਦੁਬਈ ਜਾਣ ਦੇ ਚੱਕਰ ਵਿੱਚ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿੱਚ ਫੜਿਆ ਗਿਆ। ਇਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਈਸੋਲੇਟ ਕੀਤਾ ਗਿਆ। ਸਿਹਤ ਮਹਿਕਮੇ ਦੀ ਟੀਮ ਨੇ ਜਦ ਦੂਸਰੇ ਮੁਸਾਫਰਾਂ ਵਾਂਗ ਉਸ ਦੀ ਵੀ ਥਰਮਲ ਸਕਰੀਨਿੰਗ ਕੀਤੀ ਤਾਂ ਉਸ ਨੂੰ ਬੁਖਾਰ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਉਸ ਦੀ ਕੋਰੋਨਾ ਟੈਸਟਿੰਗ ਰਿਪੋਰਟ ਮੰਗੀ ਗਈ। ਨੌਜਵਾਨ ਨੇ ਆਪਣੀ ਰਿਪੋਰਟ ਦਿਖਾਈ ਤਾਂ ਉਹਦੇ 'ਚੋਂ ਪੋਜ਼ਿਟਿਵ ਪਾਇਆ ਗਿਆ। ਕੋਰੋਨਾ ਵਾਇਰਸ ਦੇ ਆਏ ਦਿਨ ਵਧਦੇ ਹੋਏ ਕੇਸਾਂ ਕਰਕੇ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ 10 ਦਿਨ ਲਈ ਫੁੱਲ ਟਾਈਮ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਕੇ ਕਿਹਾ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਐਲਾਨੇ ਗਏ ਅੰਮ੍ਰਿਤਸਰ ਦੇ 6 ਇਲਾਕਿਆਂ ਬ੍ਰਹਮਾ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਤੇ ਕਟੜਾ ਬੱਗੀਆਂ ਵਿੱਚ 10 ਦਿਨ ਲਈ ਪੂਰੀ ਤਰ੍ਹਾਂ ਕਰਫਿਊ ਲਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਪੰਜਾਬ ਵਿੱਚ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਸ਼ਾਮੀ 6:30 ਵਜੇ ਤੱਕ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੇ ਹੁਕਮ ਦਿੱਤੇ ਨੇ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਲਗਭਗ 33.5 ਲੱਖ ਹੋ ਗਈ ਹੈ, ਜਦਕਿ 60,660 ਲੋਕ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 2 ਕਰੋੜ 44 ਲੱਖ ਕੇਸ ਸਾਹਮਣੇ ਆ ਚੁੱਕੇ ਨੇ। ਇਹਨਾਂ ਵਿੱਚੋਂ 1 ਕਰੋੜ 69 ਲੱਖ ਮਰੀਜ਼ ਠੀਕ ਹੋ ਚੁੱਕੇ ਨੇ, ਜਦਕਿ 8,28,500 ਮੌਤਾਂ ਹੋ ਚੁੱਕੀਆਂ ਨੇ। ਕਈ ਸਾਲਾਂ ਤੋਂ ਪਾਤੜਾ ਸ਼ਹਿਰ ਵਿੱਚ ਰਹਿ ਰਹੇ ਸਾਬਕਾ ਫੌਜੀ ਤੇ ਪਿੰਡ ਛੰਨਾ ਦੇ ਸਾਬਕਾ ਸਰਪੰਚ ਸੁਖਜੈਨ ਸਿੰਘ ਨੇ ਅੱਜ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਉਸ ਨੇ ਖੁਦਕੁਸ਼ੀ ਨੋਟ ਵਿੱਚ 4 ਔਰਤਾਂ ਸਣੇ 6 ਵਿਅਕਤੀਆਂ ਨੂੰ ਜ਼ਿੰਮੇਵਾਰ ਦੱਸਿਆ। ਪਾਤੜਾ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨ ਤੇ 2 ਔਰਤਾਂ ਤੇ ਇੱਕ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ। ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਵਿੱਚ ਇੱਕ ਚਾਹ ਵਾਲੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾਂਦਾ ਹੈ ਕਿ ਉਹ ਗੁਆਂਢੀਆਂ ਦਾ ਸਤਾਇਆ ਹੋਇਆ ਸੀ। ਉਹ ਰੇਹੜੀ ਹਟਾ ਲੈਣ ਵਾਸਤੇ ਦਬਾਅ ਬਣਾ ਰਹੇ ਸਨ। ਇਸੇ ਕਰਕੇ ਬੀਤੀ 25 ਅਗਸਤ ਨੂੰ ਵੀ ਉਹਦੇ ਨਾਲ ਗਾਲੀ ਗਲੋਚ ਕੀਤਾ ਗਿਆ। ਪਰੇਸ਼ਾਨ ਰੇਹੜੀ ਵਾਲੇ ਵੱਲੋਂ ਖੁਦ ਨੂੰ ਅੱਗ ਲਾ ਲੈ ਜਾਣ ਦੇ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਕੋਦਰ ਦੇ ਮਹੱਲਾ ਰਵਿਦਾਸਪੁਰਾ ਦੇ ਰਹਿਣ ਵਾਲੇ ਮਨਦੀਪ ਕੁਮਾਰ ਦੇ ਤੌਰ ਤੇ ਕੀਤੀ ਗਈ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਉਸ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸ਼ੰਕਰ ਰੋਡ ਉੱਪਰ ਬਿਜਲੀ ਘਰ ਦੇ ਨੇੜੇ ਚਾਹ ਦੀ ਰੇਹੜੀ ਲਾਉਂਦਾ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਗੁਆਂਢ ਵਿੱਚ ਰੇਹੜੀ ਲਾਉਣ ਵਾਲੇ ਇਸ ਨੌਜਵਾਨ ਮਨਦੀਪ ਕੁਮਾਰ ਨੂੰ ਤੇ ਉਸ ਦੀ ਪਤਨੀ ਨੂੰ ਤੰਗ ਕਰਨ ਲੱਗ ਪਏ ਸਨ। ਮੋਹਾਲੀ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਡੀਜੀਪੀ ਸਮੇਤ ਸੈਣੀ ਨੂੰ 2 ਦਿਨ ਦੀ ਹੋਰ ਆਰਜ਼ੀ ਰਾਹਤ ਦਿੰਦਿਆਂ ਆਪਣਾ ਫੈਸਲਾ
29 ਅਗਸਤ ਤੱਕ ਰਿਜ਼ਰਵ ਰੱਖ ਲਿਆ। ਇਸ ਤੋਂ ਪਹਿਲਾਂ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਮੌਕੇ ਬਚਾਅ ਪੱਖ ਦੇ ਵਕੀਲ APS ਦਿਓਲ ਤੇ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਦੇ ਵਿੱਚ ਭਖਵੀਂ ਬਹਿਸ ਹੋਈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੈਣੀ ਨੂੰ 2 ਦਿਨ ਦੀ ਆਰਜ਼ੀ ਰਾਹਤ ਦਿੰਦਿਆਂ ਜ਼ਮਾਨਤ ਬਾਰੇ ਆਪਣਾ ਫੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣ ਰਹੇ ਹੋ ਤੇ ਇਹਨਾਂ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਿਆਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਹਾਲੇ ਤੱਕ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ, ਜੋ ਕਿ ਅਮਰੀਕਾ ਦੀਆਂ ਟੌਪ ਰੇਟਡ ਕੰਪਨੀਆਂ ਨਾਲ ਤੁਹਾਡੀ ਬਹੁਤ ਹੀ ਵਾਜਬ ਰੇਟ ਤੇ ਲਾਈਫ ਇੰਸ਼ੋਰੈਂਸ ਕਰਵਾ ਕੇ ਦੇਣਗੇ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ ਨੋਟ ਕਰ ਲਓ 408 272 2500। ਯਾਦ ਰੱਖੋ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ 4082722500। ਚਲੋ ਫਿਰ ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ। ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿੱਚ 2 ਮਸਜਿਦਾਂ ਉੱਤੇ ਹਮਲਾ ਕਰਨ ਵਾਲੇ ਬ੍ਰੈਂਟਨ ਹੈਰਿਸਨ ਟਾਰੈਂਟ ਨੂੰ ਵੀਰਵਾਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਉਸ ਨੂੰ ਇਸ ਦੌਰਾਨ ਪੈਰੋਲ ਵੀ ਨਹੀਂ ਮਿਲੇਗੀ। ਇਹਨਾਂ ਹਮਲਿਆਂ 'ਚ 51 ਲੋਕਾਂ ਦੀ ਮੌਤ ਹੋ ਗਈ ਸੀ। ਮਾਨਯੋਗ ਜੱਜ ਕੈਮਰਨ ਮੈਂਡਰ ਨੇ ਆਸਟ੍ਰੇਲੀਆਈ ਹਮਲਾਵਰ ਬ੍ਰੈਂਟਨ ਹੈਰਿਸਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਇਹ ਜੁਰਮ ਇੰਨਾ ਜ਼ਿਆਦਾ ਭਿਆਨਕ ਹੈ ਕਿ ਇਸ ਦੀ ਸਜ਼ਾ ਲਈ ਮੁਜਰਮ ਵਾਸਤੇ ਉਮਰ ਕੈਦ ਵੀ ਕਾਫੀ ਨਹੀਂ ਹੈ। ਪੰਜਾਬ ਦੇ ਡੇਰਾ ਬਾਬਾ ਨਾਨਕ ਵਿੱਚ ਵੀਰਵਾਰ ਨੂੰ ਪਾਕਿਸਤਾਨ ਤੇ ਭਾਰਤ ਦੇ ਇੰਜੀਨੀਅਰਾਂ ਦੇ ਵਿਚਾਲੇ ਮੀਟਿੰਗ ਹੋਈ ਹੈ ਤੇ ਇੱਕ ਸਰਵੇ ਨਿਰੀਖਣ ਵੀ ਕੀਤਾ ਗਿਆ ਹੈ। ਇਹ ਮਾਮਲਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਸ਼ਰਧਾਲੂਆਂ ਦੇ ਜਾਣ ਲਈ ਪਾਕਿਸਤਾਨ ਵੱਲੋਂ ਅਧੂਰੇ ਪੁਲ ਨੂੰ ਬਣਾਉਣ ਦਾ ਹੈ। ਪਾਕਿਸਤਾਨ ਵੱਲੋਂ ਇਹ ਅਧੂਰਾ ਪੁਲ ਕਰੀਬ 260 ਮੀਟਰ ਲੰਬਾ ਹੈ, ਜਿਸ ਨੂੰ ਪਾਕਿਸਤਾਨ ਨੇ ਬਣਾਉਣ ਵਿੱਚ ਦਿਲਚਸਪੀ ਦਿਖਾਈ ਹੈ। ਇਸੇ ਮਸਲੇ ਤੇ ਮੀਟਿੰਗ ਹੋਈ ਹੈ ਜੋ ਕਿ 1 ਘੰਟਾ ਚੱਲੀ ਹੈ। ਪਾਕਿਸਤਾਨ ਵੱਲੋਂ 4 ਇੰਜੀਨੀਅਰ ਤੇ ਭਾਰਤ ਵੱਲੋਂ 2 ਅਧਿਕਾਰੀ NHI ਅਤੇ BSF ਦੇ ਅਧਿਕਾਰੀ ਮੌਜੂਦ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੀ 5 ਰੋਜ਼ਾ ਪੇਂਡੂ ਨਾਕਾਬੰਦੀ ਦੇ ਤੀਜੇ ਦਿਨ ਅੱਜ ਕਿਸਾਨਾਂ ਵੱਲੋਂ ਪਿੰਡਾਂ ਦੀਆਂ ਗਲੀਆਂ 'ਚ ਘੁੰਮ ਕੇ ਮੁਜ਼ਾਹਰੇ ਕੀਤੇ ਗਏ। ਕਿਸਾਨਾਂ ਦੇ ਜੋਸ਼ ਤੇ ਕੇ ਅੱਗੇ ਅਕਾਲੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪਿੰਡਾਂ ਵੱਲ ਮੂੰਹ ਕਰਨਾ ਬੰਦ ਕਰ ਦਿੱਤਾ ਹੈ। ਕਿਸਾਨਾਂ ਦੀ ਚੇਤਾਵਨੀ ਹੈ ਕਿ ਜਿਨ੍ਹਾਂ ਪਾਰਟੀਆਂ ਦੇ ਕੋਈ ਆਗੂ ਉਹਨਾਂ ਨੂੰ ਨਜ਼ਰ ਆਏ ਤਾਂ ਉਹਨਾਂ ਦਾ ਘਿਰਾਓ ਕਰ ਲਿਆ ਜਾਏਗਾ। ਅਮਰੀਕਾ ਦੇ ਲੂਸੀਆਨਾ ਤੇ ਟੈਕਸਾਸ ਵਿੱਚ ਜ਼ਬਰਦਸਤ ਤੂਫਾਨ ਆ ਗਿਆ ਹੈ। ਲਾਰਾ ਨਾਂ ਦੇ ਇਸ ਹਰੀਕੇਨ ਚੱਕਰਵਾਤ ਦੀ ਵਜ੍ਹਾ ਕਰਕੇ ਉੱਥੇ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ। ਇਸ ਤੂਫਾਨ ਨੂੰ ਕੈਟਾਗਰੀ 4 ਦਾ ਤੂਫਾਨ ਦੱਸਿਆ ਗਿਆ ਜੋ ਭਿਆਨਕ ਤਬਾਹੀ ਮਚਾ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਲੂਜ਼ੀਆਨਾ ਤੇ ਟੈਕਸਾਸ ਦੇ ਲੋਕਾਂ ਨੂੰ ਅਪੀਲ 'ਚ ਕਿਹਾ ਕਿ ਉਹ ਲੋਕਲ ਐਡਮਿਨਿਸਟ੍ਰੇਸ਼ਨ ਦੀ ਹਰ ਸਲਾਹ ਮੰਨਣ। ਲੂਜ਼ੀਆਨਾ ਵਿੱਚ ਇਹ 1856 ਤੋਂ ਬਾਅਦ ਯਾਨੀ 164 ਸਾਲ ਤੋਂ ਬਾਅਦ ਸਭ ਤੋਂ ਜ਼ਿਆਦਾ ਤਾਕਤਵਰ ਤੂਫਾਨ ਹੈ। ਲੂਜ਼ੀਆਨਾ ਤੇ ਟੈਕਸਾਸ ਦੇ ਲਗਭਗ 2 ਲੱਖ ਘਰਾਂ ਦੇ ਵਿੱਚੋਂ ਬਿਜਲੀ ਗੁੱਲ ਹੋ ਗਈ ਹੈ ਤੇ 5 ਲੱਖ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਗਏ ਨੇ। ਪੰਜਾਬ ਦੇ ਮੋਗਾ ਵਿੱਚ ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ ਨਰਿੰਦਰ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਤੇ ਫਾਸ਼ੀਵਾਦੀ ਕਾਨੂੰਨਾਂ ਦੇ ਖਿਲਾਫ ਮੁਜ਼ਾਹਰਾ ਕਰਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕੀਤਾ। ਇਸ ਮੌਕੇ ਬੁਲਾਰਿਆਂ ਨੇ ਹਿੰਦੂ ਰਾਸ਼ਟਰਵਾਦੀ ਫਿਰਕੂ ਨੀਤੀਆਂ ਤੇ ਫਾਸ਼ੀਵਾਦੀ ਕਾਨੂੰਨਾਂ NRC, NPR ਤੇ CAA ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੀ ਨੁਕਤਾਚੀਨੀ ਕੀਤੀ। ਇਸ ਮੌਕੇ CPI ਦੇ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਅੱਛੇ ਦਿਨ ਲਿਆਉਣ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਦੀਆਂ ਘੋਰ ਲੋਕ ਵਿਰੋਧੀ ਤੇ ਦੇਸ਼ੀ ਵਿਦੇਸ਼ੀ ਸਰਮਾਏਦਾਰ ਪੱਖੀ ਨੀਤੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ 'ਚ ਬੇਤਹਾਸ਼ਾ ਵਾਧਾ ਕਰ ਦਿੱਤਾ ਹੈ। ਉਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ। ਬਾਲੀਵੁੱਡ ਫਿਲਮ ਪ੍ਰੋਡਿਊਸਰ ਮਹੇਸ਼ ਮੰਜਰੇਕਰ ਨੇ ਮੁੰਬਈ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਬੂ ਸੁਲੇਮ ਗਰੋਹ ਦਾ ਇੱਕ ਮੈਂਬਰ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਉਸ ਨੂੰ 35 ਕਰੋੜ ਰੁਪਏ ਦੀ ਫਿਰੌਤੀ ਲਈ ਸੁਨੇਹੇ ਭੇਜ ਰਿਹਾ ਹੈ। ਇਸ ਸੰਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਤੇ ਕੇਸ ਨੂੰ ਪੁਲਿਸ ਦੇ ਐਂਟੀ ਰਿਕਵਰੀ ਸੈੱਲ ਨੂੰ ਭੇਜ ਦਿੱਤਾ ਗਿਆ। ਖਾਸ ਖਬਰਾਂ ਇੱਕ ਵਾਰੀ ਫੇਰ ਸੁਣੋ। ਪੰਜਾਬ ਵਿੱਚ ਕਰੋਨਾ ਵਾਇਰਸ ਕਰਕੇ 49 ਹੋਰ ਜਾਨਾਂ ਗਈਆਂ। ਪੰਜਾਬ ਦੇ 20 ਵਿਧਾਇਕਾਂ ਤੇ 4 ਮੰਤਰੀਆਂ ਨੂੰ ਵੀ ਕਰੋਨਾ ਚੁੰਬੜਿਆ। ਪੰਜਾਬ 'ਚ ਕੁੱਲ ਮੌਤਾਂ ਦੀ ਗਿਣਤੀ 1250 ਤੋਂ ਟੱਪੀ। ਅੰਮ੍ਰਿਤਸਰ ਦੇ 6 ਇਲਾਕਿਆਂ ਵਿੱਚ 10 ਦਿਨ ਲਈ ਮੁਕੰਮਲ ਕਰਫਿਊ। ਨਕੋਦਰ ਵਿੱਚ ਗੁਆਂਢੀਆਂ ਤੋਂ ਦੁਖੀ ਹੋ ਕੇ ਇੱਕ ਚਾਹ ਦੁਕਾਨਦਾਰ ਨੇ ਖੁਦਕੁਸ਼ੀ ਕੀਤੀ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸਮੇਤ ਸਿੰਘ ਸੈਣੀ ਨੂੰ ਗ੍ਰਿਫਤਾਰੀ ਤੋਂ 2 ਦਿਨ ਦੀ ਹੋਰ ਰਾਹਤ ਮਿਲੀ। ਨਿਊਜ਼ੀਲੈਂਡ 'ਚ ਮਸਜਿਦਾਂ ਤੇ ਹਮਲਾ ਕਰਕੇ 51 ਜਾਨਾਂ ਲੈਣ ਵਾਲੇ ਨੂੰ ਉਮਰ ਕੈਦ। ਖੇਤੀ ਆਰਡੀਨੈਂਸਾਂ ਦੇ ਵਿਰੋਧ ਕਰਕੇ ਅਕਾਲੀ ਆਗੂ ਪਿੰਡਾਂ 'ਚ ਜਾਣ ਤੋਂ ਕਤਰਾਉਣ ਲੱਗੇ। ਅਮਰੀਕਾ ਦੇ ਲੂਜ਼ੀਆਨਾ ਤੇ ਟੈਕਸਾਸ ਵਿੱਚ ਖਤਰਨਾਕ ਤੂਫਾਨ। 5 ਲੱਖ ਲੋਕ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਗਏ ਅਤੇ ਭਾਰਤ ਦੇ ਫਿਲਮ ਪ੍ਰੋਡਿਊਸਰ ਮਹੇਸ਼ ਮੰਜਰੇਕਰ ਤੋਂ ਅਬੂ ਸਲੇਮ ਗੈਂਗ ਦੇ ਮੈਂਬਰ ਨੇ ਮੰਗੀ 35 ਕਰੋੜ ਦੀ ਫਿਰੌਤੀ। ਕੇਸ ਦਰਜ ਕੀਤਾ ਗਿਆ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਤੁਸਾਈ ਨੂੰ ਆ ਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਸ਼ੁਭ ਸ਼ਾਮਾਂ।